ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਸਾਡੇ ਜ਼ਿਹਨ ਵਿੱਚ ਅਜਿਹਾ ਤਸੱਵਰ ਉੱਭਰਦਾ ਹੈ ਜਿਹੜਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦਾ ਸੁਣਿਆ ਬਣਦਾ ਹੈ। 47 ਵਿੱਚ ਜਿਹੜਾ ਪੰਜਾਬ ਵੰਡਿਆ ਗਿਆ ਸੀ, ਉਹ ਪੰਜਾਬ ਇੱਕ ਵਾਰੀ ਫੇਰ ਮੁਹੱਬਤਾਂ ਦੀ ਸਾਂਝ ਵਧਾ ਰਿਹਾ ਹੈ। ਸੱਚੀ ਗੱਲ ਦੱਸਾਂ ਤੇ ਪੰਜਾਬ ਵੰਡਿਆ ਤਾਂ ਜ਼ਰੂਰ ਗਿਆ, ਸਰਹੱਦ ਦੀ ਲਕੀਰ ਵੀ ਖਿੱਚੀ ਗਈ, ਵਾਹਗਾ ਤੇ ਅਟਾਰੀ ਵੱਖੋ ਵੱਖ ਮੁਲਕਾਂ 'ਚ ਆ ਗਿਆ। ਅੰਮ੍ਰਿਤਸਰ ਤੇ ਲਾਹੌਰ ਦਾ ਪੈਂਡਾ ਇੰਨਾ ਵੱਧ ਗਿਆ ਕਿ ਦੋਵੇਂ ਸ਼ਹਿਰ ਇੱਕ ਦੂਜੇ ਤੋਂ ਬੇਗਾਨੇ ਹੋ ਕੇ ਰਹਿ ਗਏ। ਦੋਵਾਂ ਹਿੱਸਿਆਂ ਨੂੰ ਇੱਕ ਦੂਜੇ ਨਾਲ ਨਫ਼ਰਤ ਕਰਨ ਉੱਤੇ ਮਜਬੂਰ ਕਰਨ ਲਈ ਲਹੂ ਦੀ ਅਜਿਹੀ ਹੋਲੀ ਖੇਡੀ ਗਈ ਜਿਹਨੂੰ ਸ਼ਾਇਦ ਕੋਈ ਕੌਮ ਵੀ ਬਰਦਾਸ਼ਤ ਕਰ ਸਕੇ। ਸਿੱਖ ਤੇ ਮੁਸਲਮਾਨ, ਇਹਦੇ ਨਾਲ ਹਿੰਦੂ ਜਿਹਨਾਂ ਦਾ ਤਾਲੁਕ ਪੰਜਾਬ ਨਾਲ ਸੀ, ਉਹਨਾਂ ਨੂੰ ਸਿਖਾਇਆ ਗਿਆ ਕਿ ਤੁਸੀਂ ਕਦੀ ਵੀ ਇੱਕ ਨਹੀਂ ਹੋ ਸਕਦੇ। ਅਜਿਹੀਆਂ ਕਹਾਣੀਆਂ ਜੋੜੀਆਂ ਗਈਆਂ ਜਿਹਨਾਂ ਨੇ ਹਰ ਮਜ਼ਹਬ ਦਾ ਵਿਲਨ ਦੂਜੇ ਮਜ਼ਹਬ 'ਚੋਂ ਤਲਾਸ਼ ਕੀਤਾ। ਇਹਦੇ ਬਾਵਜੂਦ ਪੰਜਾਬੀਆਂ ਇੱਕ ਦੂਜੇ ਨਾਲ ਨਫ਼ਰਤ ਨਹੀਂ ਕੀਤੀ। ਜਿਨ੍ਹਾਂ 47 ਦੀ ਵੰਡ ਵਿੱਚ ਬਰਬਾਦੀ ਦਾ ਖੇਡ ਖੇਡਿਆ, ਜਿਨ੍ਹਾਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ, ਜਿਨ੍ਹਾਂ ਲਾਸ਼ਾਂ ਦੇ ਢੇਰ ਲਾਏ, ਕਿਸੇ ਵੀ ਕੌਮ ਨੇ ਉਹਨਾਂ ਨੂੰ ਆਪਣਾ ਨਹੀਂ ਆਖਿਆ, ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਕੱਢਿਆ, ਬਲਕਿ ਉਹਨਾਂ ਸ਼ੈਤਾਨਾਂ ਦੀ ਨਿੰਦਿਆ ਹੀ ਕੀਤੀ। ਪਾਕਿਸਤਾਨ ਬੈਠੇ ਮੰਟੋ ਨੇ ਲਿਖਿਆ ਹੋਵੇ ਜਾਂ ਫਿਰ ਹਿੰਦੁਸਤਾਨ ਦਾ ਪੜ੍ਹੇ ਬੇਦੀ ਜਾਂ ਕ੍ਰਿਸ਼ਨ ਲਿਖਣ, ਉਹਨਾਂ ਨੇ ਵੰਡ ਦੀ ਜਿਹੜੀ ਦਾਸਤਾਨ ਰਕਮ ਕੀਤੀ, ਉਹ ਕਿਸੇ ਵੀ ਕੌਮ ਨੂੰ ਮੁਜਰਮ ਨਹੀਂ ਠਹਿਰਾਉਂਦੀ, ਬਸ ਪੰਜਾਬ ਦਾ ਰੋਣਾ ਰੋਂਦੀ ਹੈ, ਪੰਜਾਬ ਦੇ ਲੋਕਾਂ ਦਾ ਦੁੱਖ ਬਿਆਨ ਕਰਦੀ ਹੈ, ਜਿਨ੍ਹਾਂ ਨੂੰ ਇੰਜ ਵੱਢਿਆ ਟੁੱਕਿਆ ਗਿਆ ਜਿਵੇਂ ਉਹ ਇਨਸਾਨ ਨਹੀਂ, ਕੋਈ ਬੇਜਾਨ ਛਾਇਆ ਹੋਣ, ਜਿਨ੍ਹਾਂ ਦੇ ਨਾ ਜਜ਼ਬਾਤ ਅਤੇ ਨਾ ਲਹੂ ਦੀ ਕੋਈ ਕੀਮਤ। ਵੰਡ ਦੀਆਂ ਇਹ ਕਹਾਣੀਆਂ ਜੇਕਰ ਵਹਿਣ ਬਣ ਜਾਵਣ ਤਾਂ ਫਿਰ ਅੰਮ੍ਰਿਤਾ ਪ੍ਰੀਤਮ ਯਾਦ ਆਉਂਦੀ ਹੈ। ਉਹਨੇ ਜਿਵੇਂ ਵਾਰਿਸ ਸ਼ਾਹ ਨੂੰ ਮੁਖਾਤਬ ਕਰਕੇ ਆਪਣਾ ਦੁੱਖ ਬਿਆਨ ਕੀਤਾ, ਉਹ ਹਰ ਉਸ ਧੀ ਦਾ ਹਾੜਾ ਸੀ ਜਿਹੜੀ ਆਪਣੇ ਟੱਬਰ ਤੋਂ ਨਿਖਰ ਗਈ, ਜਿਹਨੇ ਆਪਣਾ ਸ਼ਹਿਰ ਛੱਡ ਕੇ ਕਿਸੇ ਬੇਗਾਨੇ ਸ਼ਹਿਰ ਜਾ ਕੇ ਆਪਣੀਆਂ ਉਹਨਾਂ ਸਦਰਾਂ ਨੂੰ ਆਖਰੀ ਦਮ ਤੱਕ ਯਾਦ ਕੀਤਾ ਜਿਹੜੀਆਂ ਉੱਥੇ ਰਹਿ ਗਈਆਂ ਸਨ, ਜਿੱਥੇ ਉਸ ਧੀ ਰਾਣੀ ਨੇ ਆਪਣਾ ਬਚਪਨ ਹੰਢਾਇਆ ਅਤੇ ਜਿੱਥੇ ਉਹਦੇ ਗੁੱਡੀਆਂ ਪਟੋਲੇ ਰਹਿ ਗਏ ਸਨ। ਸੱਜਣ ਪਿਆਰਿਓ, ਮੈਂ ਕਦੀ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਫਰਕ ਨਹੀਂ ਕੀਤਾ। ਮੈਨੂੰ ਅੰਮ੍ਰਿਤਸਰ ਅਤੇ ਜਲੰਧਰ ਵੀ ਉਨੇ ਹੀ ਅਜ਼ੀਜ਼ ਨੇ ਜਿੰਨਾ ਲਾਹੌਰ ਅਤੇ ਵਜ਼ੀਰਾਬਾਦ। ਮੈਨੂੰ ਲੁਧਿਆਣਾ ਵੀ ਉਂਝ ਹੀ ਪਿਆਰਾ ਹੈ ਜਿਵੇਂ ਰਾਵਲਪਿੰਡੀ ਜਾਂ ਚਕਵਾਲ। ਮੇਰੇ ਲਈ ਦੋਵਾਂ ਹਿੱਸਿਆਂ ਵਿੱਚ ਵੱਸਦੇ ਪੰਜਾਬੀ ਇੱਕ ਬਰਾਬਰ ਨੇ। ਉਹਨਾਂ ਦਾ ਮਜ਼ਹਬ, ਅਕੀਦਾ ਉਹਨਾਂ ਦਾ ਜ਼ਾਤੀ ਮਾਮਲਾ ਹੈ। ਮੈਨੂੰ ਜੇਕਰ ਗਰਜ਼ ਹੈ ਤਾਂ ਉਹ ਉਹਨਾਂ ਦੀ ਆਪਣੇ ਦੇਸ਼ ਅਤੇ ਬੋਲੀ ਨਾਲ ਮੁਹੱਬਤ ਕਰਨ ਦੀ ਹੈ। ਪੰਜਾਬੀ ਲਿਟਰੇਚਰ ਪੂਰਾ ਹੀ ਤਾਂ ਹੁੰਦਾ ਹੈ ਜੇਕਰ ਅਸੀਂ ਆਮਦ ਰਾਈ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਇਕੱਠਾ ਕਰਕੇ ਪੜ੍ਹੀਏ, ਜੇਕਰ ਅਸੀਂ ਮੁਹੰਮਦ ਰਫੀ ਅਤੇ ਨੂਰਜਹਾਂ ਦੇ ਗੀਤ ਇੱਕੋ ਕਿਸਰੀ ਭਰ ਕੇ ਸੁਣੀਏ। ਸਾਡਾ ਬਾਬਾ ਨਾਨਕ ਅਤੇ ਬਾਬਾ ਫਰੀਦ ਸਾਂਝੇ, ਵਾਰਿਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਦੀ ਵਿਰਾਸਤ ਸਾਂਝੀ ਸੀ। ਖੇਡਾਂ, ਗੀਤ ਅਤੇ ਗਿੱਧੇ ਸਭੇ ਸਾਂਝੀ ਵਿਰਾਸਤ। ਅੱਜ ਉਹ ਲੋਕ ਜਿਨ੍ਹਾਂ ਨੇ ਸਾਨੂੰ ਦੋ ਹਿੱਸਿਆਂ 'ਚ ਵੰਡਿਆ, ਜਿਨ੍ਹਾਂ ਨੇ 47 ਦੀ ਵੰਡ ਵਿਚਕਾਰ ਲਹੂ ਦੀ ਲਕੀਰ ਖਿੱਚੀ, ਅੱਗ ਵਿੱਚ ਸਾਡਾ ਭਾਈਚਾਰਾ ਸਾੜਨ ਦੀ ਸਾਜ਼ਿਸ਼ ਰਚਾਈ, ਉਹ ਵੇਖ ਲੈਣ ਕਿ ਅਸੀਂ ਕੁਰਬਾਨੀਆਂ ਦੇ ਕੇ ਵੀ ਇੱਕ ਦੂਜੇ ਤੋਂ ਲਾ ਤਾਲੁਕ ਜਾਂ ਵੱਖ ਨਹੀਂ ਹੋਏ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਵਸਣ ਵਾਲਿਆਂ ਜਦ ਤੀਜਾ ਪੰਜਾਬ ਵਸਾਇਆ ਅਤੇ ਇੱਥੇ ਇੱਕ ਵਾਰੀ ਫੇਰ ਅਜਿਹੀ ਸਾਂਝ ਪਾਈ ਜਿਹਨੇ 47 ਤੋਂ ਪਹਿਲੇ ਭਾਈਚਾਰੇ ਦੀ ਯਾਦ ਤਾਜ਼ਾ ਕਰਤੀ। ਮੈਂ ਕਈ ਵਾਰੀ ਬਰਤਾਨੀਆ ਆਇਆ ਹਾਂ, ਇਹਦੇ ਨਾਲ ਦੁਨੀਆ ਦੇ ਕਈ ਮੁਲਕਾਂ 'ਚ ਗਿਆ ਜਿੱਥੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਭੈਣ ਭਰਾ ਇੰਝ ਹੀ ਵਸਦੇ ਨੇ ਜਿਵੇਂ ਉਹ ਇੱਕੋ ਥਾਂ 'ਤੇ ਜੰਮੇ ਜਾਏ ਹੋਣ। ਮੁਹੱਬਤਾਂ ਦਾ ਅਜਿਹਾ ਭਾਈਚਾਰਾ ਜਿਹਦੇ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਦੀ ਸਾਂਝ ਵੀ ਹੈ ਅਤੇ ਇੱਕ ਦੂਜੇ ਦੀ ਮਦਦ ਦਾ ਜਜ਼ਬਾ ਵੀ। ਸੱਜਣ ਮਿੱਤਰੋ, ਬਰਤਾਨੀਆ ਆ ਕੇ ਮੇਰੇ ਲਈ ਜਿਹੜੀ ਸਭ ਤੋਂ ਵੱਡੀ ਇਤਮੀਨਾਨ ਅਤੇ ਖੁਸ਼ੀ ਦੀ ਗੱਲ ਹੈ, ਉਹ ਇੱਥੇ ਭਾਈਚਾਰਾ ਵੇਖ ਕੇ ਇਹ ਅਹਿਸਾਸ ਦਾ ਹੋਣਾ ਹੈ ਕਿ ਮੇਰੇ ਪੰਜਾਬ ਅੱਜ ਵੀ ਸਾਂਝਾ ਹੈ। ਸਾਡੇ ਦਿਲ ਮਜ਼ਹਬਾਂ ਦੇ ਲਕੀਰਾਂ ਤੋਂ ਬਹੁਤ ਅਗਾਂਹ ਜਾ ਕੇ ਵੀ ਇੱਕ ਦੂਜੇ ਲਈ ਇੰਝ ਹੀ ਧੜਕਦੇ ਨੇ ਜਿਵੇਂ ਸਦੀਆਂ ਤੋਂ ਮੁਹੱਬਤਾਂ ਦਾ ਰਿਸ਼ਤਾ ਮੌਜੂਦ ਹੈ। ਦੂਜੀ ਆਲਮੀ ਪੰਜਾਬੀ ਸਾਂਝੀ ਕਾਨਫਰੰਸ ਦਾ ਮਕਸਦ ਵੀ ਇਹੋ ਹੀ ਹੈ ਕਿ ਅਸੀਂ ਨਜ਼ਰੀਏ ਤੋਂ ਹਟ ਕੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਵਿੱਚ ਇਸ ਤਰ੍ਹਾਂ ਸ਼ਰੀਕ ਹੋ ਜਾਈਏ ਜਿਵੇਂ ਸਾਡੀਆਂ ਖੁਸ਼ੀਆਂ ਅਤੇ ਦੁੱਖ ਅੱਜ ਵੀ ਸਾਂਝੇ ਨੇ। ਆਪਣੀ ਬੋਲੀ ਅਤੇ ਰਹਿਤਲ ਦੇ ਵਧਾ ਲਈ ਅਜਿਹੀ ਤਹਿਰੀਕ ਸ਼ੁਰੂ ਕਰੀਏ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਸਾਡੀ ਹੋਂਦ ਨਾਲ ਆਸ਼ਨਾ ਰੱਖੇ। ਅਜਿਹੀ ਤਹਿਰੀਕ ਜਿਹੜੀ ਸਾਡੇ ਅਦਬ ਤੋਂ ਲੈ ਕੇ ਸਹਾਫਤ ਤੀਕਰ ਸਾਨੂੰ ਆਪਸ ਵਿੱਚ ਜੋੜ ਦੇ। ਅਜਿਹੀ ਤਹਿਰੀਕ ਜਿਹੜੀ ਮੁਹੱਬਤਾਂ ਦਾ ਬਿਆਨ ਬਣ ਕੇ ਨਫ਼ਰਤਾਂ ਅਤੇ ਕ੍ਰੋਧ ਦਾ ਖਾਤਮਾ ਕਰੇ। ਸਾਡੇ ਪੰਜਾਬ ਦੀ ਅਜ਼ਮਤ ਅਤੇ ਵਡਿਆਈ ਦੀ ਤਹਿਰੀਕ ਜਿਹੜੀ ਸਾਨੂੰ ਦੁਨੀਆ ਭਰ ਵਿੱਚ ਸਿਰ ਉੱਚਾ ਕਰਕੇ ਫਖਰ ਨਾਲ
ਇਹ ਦੱਸਣ ਦਾ ਮਾਣ ਦੇਵੇ ਕਿ ਅਸੀਂ ਦੁੱਲੇ ਤੇ ਭਗਤ ਦੇ ਮੰਨਣ ਵਾਲੇ ਹਾਂ। ਅਸੀਂ ਜਸਦ ਖੋਖਰ ਤੇ ਅਹਿਮਦ ਖਾਨ ਖਰਲ ਦੀ ਅਣਖ ਦੇ ਵਾਰਸ ਹਾਂ। ਅਸੀਂ ਸਭੇ ਪੰਜਾਬੀ ਇੱਕ ਹਾਂ। ਮਾਂ ਬੋਲੀ ਦੇ ਪਲੇਟਫਾਰਮ ਉੱਤੇ ਸਾਡੀਆਂ ਖੁਸ਼ੀਆਂ ਤੇ ਦੁੱਖ ਸੁੱਖ ਸਾਂਝੇ ਨੇ। ਸੱਜਣ ਬੇਲੀਓ, ਦੁਆ ਕਰੋ ਅਸੀਂ ਜਿਹੜੀ ਇਹ ਤਹਿਰੀਕ ਸ਼ੁਰੂ ਕੀਤੀ ਹੈ, ਰੱਬ ਸੱਚਾ ਇਹਨੂੰ ਤੋੜ ਚਾੜੇ। ਅੱਜ ਲਈ ਇੰਨਾ ਹੀ, ਫਿਰ ਵਿਚਾਰ ਸਾਂਝੇ ਕਰਾਂਗੇ ਤੇ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਸਾਡਾ ਸੋਹਣਾ ਪੰਜਾਬ ਵਸਦਾ ਰਹੇ ਤੇ ਇਸ ਦੇ ਵਸਣ ਵਾਲੇ ਹਮੇਸ਼ਾ ਖੁਸ਼ੀਆਂ ਮਾਣਨ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰਾਖਾ।